ਵੇਖੋ ਚਾਲ ਜ਼ਮਾਨੇ ਦੀ ਉਲਟ ਹੋ ਗਈ। ਸਗੇ ਸਗਿਆਂ ਨਾਲ ਵੈਰ ਸਹੇੜਦੇ ਨੇ, ਗੱਲਾਂ ਸੱਚੀਆਂ ਝੂਠੀਆਂ ਜੋੜ ਕੇ ਤੇ ਦਾਮਨ ਪਾਕ ਅਲੂਦ ਲਵੇੜਦੇ ਨੇ। ਵਾਰਸ ਸ਼ਾਹ ਜ਼ਮਾਨੇ ਤੇ ਗਰਜ਼ ਮਿੱਠੀ, ਹਰ ਕੋਈ ਆਪਣੀ ਜੋਗ ਨੂੰ ਗੇੜਦਾ ਏ। ਜ਼ਮਾਨਾ ਉਲਟ ਆ ਗਿਆ। ਜਿਹੜੇ ਆਪਣੇ ਆ ਨਾ ਉਹੀ ਆਪਣਿਆਂ ਦੀਆਂ ਲੱਤਾਂ ਖਿੱਚਦੇ ਆ, ਜੜ੍ਹਾਂ ਵੱਢਣ ਤੇ ਆ। ਦੁਸ਼ਮਣਾਂ ਦੀ ਤਾਂ ਜ਼ਰੂਰਤ ਹੀ ਨਹੀਂ, ਆਪਣੇ ਹੀ ਆਪਣਿਆਂ ਨੂੰ ਜਿਹੜੇ ਆ ਥੱਲੇ ਕਰਨ ਤੇ। ਪਰ ਨਿਜ਼ਾਮ ਖੁਦਾ ਦੀ ਜ਼ਾਤ ਦਾ ਬਦਲਦਾ ਰਹਿੰਦਾ, ਲੇਕਿਨ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ। ਫਿਰ ਜਿਹੜੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ, ਉਹ ਝੂਠੀਆਂ ਗੱਲਾਂ ਤੇ ਸੱਚੀਆਂ ਗੱਲਾਂ, ਕੋਈ ਸੱਚ ਹੋਇਆ ਤੇ ਨਾਲ ਬਹੁਤਾ ਝੂਠ ਰਲਾ ਲਿਆ, ਰਲਾ ਕੇ ਤੇ ਅੱਗੇ ਜਾ ਕੇ ਬੰਦਿਆਂ ਨੂੰ ਦੱਸ ਦਿੱਤਾ, ਬੰਦਿਆਂ ਦੇ ਵਿੱਚ ਸ਼ੈਤਾਨੀ ਕਰਕੇ ਮਾਮਲਾਤ ਨੂੰ ਖਰਾਬ ਕਰ ਦਿੱਤਾ। ਉਹਦੇ 'ਚ ਕਿਸੇ ਦਾ ਕੁਝ ਵੀ ਨਹੀਂ ਜਾਂਦਾ, ਬੰਦੇ ਆਪਣਾ ਆਪ ਹੀ ਘਟਾਉਂਦੇ, ਬੰਦੇ ਦੀ ਇੱਜ਼ਤ ਘਟ ਜਾਂਦੀ ਹੈ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਲੇਕਿਨ ਲੋਕ ਆਪਣਾ ਸਿੱਧਾ ਕਰਨ ਵਾਸਤੇ ਹੋਰਾਂ ਦਾ ਨੁਕਸਾਨ ਕਰ ਦਿੰਦੇ। ਫਿਰ ਬਾਬੇ ਵਾਰਿਸ ਸ਼ਾਹ ਨੇ ਕਿਹਾ ਵੀ ਇਸ ਜਹਾਨ ਦੇ ਉੱਤੇ ਜਿਹੜੀ ਆਪਣੀ ਗਰਜ਼ ਆ ਨਾ, ਉਹਦੇ ਤੋਂ ਚੰਗੀ ਸ਼ੈ ਕੋਈ ਵੀ ਨਹੀਂ ਬੰਦੇ ਨੂੰ ਲੱਗਦੀ, ਕੋਈ ਜਿੱਡਾ ਵੀ ਲੱਗਦਾ ਹੋਵੇ, ਲੇਕਿਨ ਆਪਣੀ ਗਰਜ਼ ਸਭ ਤੋਂ ਪਹਿਲੇ ਹੁੰਦੀ ਹੈ। ਲੇਕਿਨ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜਿਹਦੇ ਨਾਲ ਤੁਸੀਂ ਟੁਰੋ ਉਹਦੇ ਨਾਲ ਢਿੱਡੋਂ ਸਾਫ਼ ਹੋ ਕੇ ਟੁਰੋ, ਪਲੀਤੀ ਨਹੀਂ ਕਰਨੀ ਚਾਹੀਦੀ, ਜਾਂ ਬੰਦਾ ਟੁਰੇ ਹੀ ਨਾ। ਤੇ ਗੱਲ ਹਮੇਸ਼ਾ ਸੱਚੀ ਕਰਨੀ ਚਾਹੀਦੀ ਆ, ਜਿੰਨੀ ਕੁ ਸੁਣੋ ਉਨੀ ਕੁ ਕਰੋ, ਗੱਲ ਸ਼ਾਰ ਵਾਲੀ ਕਦੇ ਵੀ ਨਹੀਂ ਕਰਨੀ ਚਾਹੀਦੀ। ਲੇਕਿਨ ਬੰਦੇ ਥੋੜ੍ਹੀ ਸੁਣਦੇ ਆ, ਥੋੜ੍ਹੀ ਦੇ ਨਾਲ ਬਹੁਤੀ ਝੂਠ ਜੋੜ ਕੇ ਤੇ ਅਗਲੇ ਬੰਦਿਆਂ ਨੂੰ ਕਰਦੇ ਆ। ਉਹਦੇ 'ਚ ਕਿਸੇ ਦਾ ਕੀ ਜਾਂਦਾ। ਇੰਤਸ਼ਾਰ ਫੈਲਾ ਕੇ ਜਵਾਬ ਦੇ ਅੱਲਾ ਦੀ ਜ਼ਾਤ ਹੁੰਦੇ। ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ।